ਅਸੀਂ ਘਾਟੇ ਵੇਂਦੇ ਆਸੇ ਖੂਹ ਵਿੱਚ ਤਾਂ ਵਿੱਚ ਉਹ ਸੱਟ ਪਿਆ ਤੇ ਬੰਦੇ ਵਿੱਚ ਪਏ ਉਹਦੇ ਮਰੇ ਹੋਏ ਲਾਸ਼ਾਂ ਸੱਟੀਆਂ ਹੁੰਦੀਆਂ ਆਦਾ ਉਹ ਸਮਾਨ ਉੱਤੇ ਸੱਟਾ ਡਾਚੀਆਂ ਦੇ ਦੋ ਮੰਜੀਆਂ ਸੱਟੀਆਂ ਉਸ ਉਹਨਾਂ ਗਾਈ ਹਲਾ ਲਈਆਂ ਸਾਨੂੰ ਉਠਾ ਕੇ ਗਾਈ ਹਲਾ ਲਈ ਤੇ ਮਾਰ ਦਿਆ ਤੇ ਬੰਦਾ ਇਹ ਚਾਂ ਦਿੰਦੇ ਆ ਜੇ ਭੱਲਾ ਮਾਰ ਦਿਆ ਤੇ ਤਾਂ ਵੀ ਉਹ ਅਈ ਕਰ ਦਿੰਦੇ ਆ ਤੇ ਮੋੜਾ ਦਾ ਵਿੱਚੋਂ ਅਈ ਛਿੱਕ ਦਿੰਦੇ ਆ ਤੂੰ ਡਾਟੀਆਂ ਵੇਖ ਲਹਿੰਦੇ ਪੰਜਾਬ ਨੂੰ अस्सलामु अलैकुम ਤੇ ਚੜ੍ਹਦੇ ਪੰਜਾਬ ਨੂੰ ਸਤਿ ਸ੍ਰੀ ਅਕਾਲ। ਅੱਜ ਫਿਰ ਇੱਕ ਨਵੀਂ ਸਟੋਰੀ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਤੁਹਾਡਾ ਮਿੱਤਰ ਜ਼ਹੀਰ ਲਸ਼ਾਰੀ ਤੇ ਤੁਸੀਂ ਵੇਖ ਰਹੇ ਹੋ YouTube ਚੈਨਲ ਰੰਗਲਾ ਪੰਜਾਬ। ਅੱਜ ਜੀ ਜਿਹੜੇ ਪਿੰਡ ਪਹੁੰਚੇ ਆ ਉਸ ਦਾ ਨਾਮ ਹੈ ਪਦਮਪੁਰਾ ਤੇ ਜਿਹੜੇ ਬਾਬਾ ਜੀ ਹੋਰਾਂ ਨੂੰ ਤੁਸੀਂ ਸਾਡੇ ਨਾਲ ਵੇਖ ਰਹੇ ਜੇ ਉਹਨਾਂ ਦਾ ਨਾਮ ਹੈ ਬਾਬਾ ਹਨੀਫ। ਤੇ ਆਓ ਜ਼ਰਾ ਉਹਨਾਂ ਨਾਲ ਗੱਲਬਾਤ ਕਰਨੇ ਆ ਕਿ ਜਦੋਂ ਪਾਕ ਭਾਰਤ ਵੰਡ ਹੋਈ ਤਾਂ ਉਸ ਵਕਤ ਇੰਡੀਆ ਦਾ ਕਿੱਥੋਂ ਦਾ ਉਹਨਾਂ ਦਾ ਵਸੇਬ ਸੀ ਤੇ ਕਿਸ ਤਰ੍ਹਾਂ ਦੀ ਜ਼ਿੰਦਗੀ ਸੀ ਉਹ ਵੀ ਤੁਹਾਨੂੰ ਦੱਸ ਪਾਣੇ ਆ। ਤਾਂ ਕੀ ਹਾਲ ਹੈ ਬਾਬਾ ਜੀ, ਠੀਕ ਹੋ? ਠੀਕ ਹਾਂ ਜੀ। ਹੋਰ ਸਿਹਤ ਠੀਕ ਹੈ? ਸਿਹਤ ਠੀਕ ਹੈ ਜੀ ਮਾਸ਼ਾਅੱਲਾ। ਬੜੀ ਉਮਰ ਹੋ ਗਈ ਹੁਣ ਤਾਂ, ਉਮਰ ਦੀ ਇਹ ਤਕਰੀਬਨ ਐਵਰੇਜ ਰਹੀ ਨਹੀਂ ਤੇ ਤੁਸੀਂ ਮਾਸ਼ਾਅੱਲਾ ਹੁਣ ਵੀ ਬੜੇ ਫਿੱਟ ਜੇ। ਮੈਂ ਵੇਖ ਰਿਹਾ ਸਾਂ ਬੜਾ ਜ਼ਬਰਦਸਤ ਚੱਲ ਕੇ ਆ ਰਹੇ ਸੋ ਤੇ ਕੰਮਕਾਰ ਵੀ ਤੁਸੀਂ ਕਰ ਰਹੇ ਜੇ। ਅੱਛਾ, ਤੁਹਾਡੀ ਉਮਰ ਕਿੰਨੀ ਸੀ ਜਿਸ ਵਕਤ ਪਾਕਿਸਤਾਨ ਤੇ ਹਿੰਦੁਸਤਾਨ ਦੀ ਇਹ ਵੰਡ ਹੋਈ ਹੈ, ਵੱਖੋ ਵੱਖ ਹੋਏ ਨੇ? ਉਸ ਸਾਡੀ ਜੀ 10 ਸਾਲ ਦੀ 11 ਦੀ ਮਤਲਬ 1937 ਦੀ ਤਕਰੀਬਨ ਤੁਹਾਡੀ ਤਾਰੀਖ ਪੈਦਾਇਸ਼ ਹੈ। ਤੇ ਤੁਹਾਡੇ ਉਹ ਉਧਰ ਕਿਹੜਾ ਪਿੰਡ ਸੀ? ਹਲਵਾਣਾ ਬੁੱਗੀਆ। ਹਲਵਾਣਾ ਬੁੱਗੀਆ। ਤੇ ਹਲਵਾਣਾ ਬੁੱਗੀਆ ਤੁਸੀਂ ਦੱਸ ਰਹੇ ਸੋ ਕਿ ਉਹਦਾ ਜਿਹੜਾ ਉੱਥੇ ਸ਼ਹਿਰ ਲੱਗਦਾ ਸੀ ਉਹ ਰਾਮਨਗਰ ਹੈ? ਹਾਂ। ਕਿਹੜਾ ਸੀ, ਕਿਹੜੀ ਮੰਡੀ ਸੀ ਜਾਂ ਸ਼ਹਿਰ? ਉਹ ਅਗਾ ਮੈਨੂੰ ਚੇਤਾ ਤੁਹਾਡੀ ਰਾਮਨਗਰ ਹੀ ਸੀ ਉਧਰ। ਹਾਂ, ਰਾਮਨਗਰ ਸੱਦੇ ਆਏ। ਰਾਮਨਗਰ ਸੱਦੇ ਸੜ। ਪਿੰਡ ਦਾ ਕੀ ਨਾਮ ਸੀ? ਹਲਵਾਣਾ ਬੁੱਗੀਆ। ਅੱਛਾ ਅੱਛਾ। ਸਾਡੇ ਇੱਕ ਮਿੱਤਰ ਰਮੇਸ਼ ਕੁਮਾਰ ਸਾਨੂੰ ਦੱਸ ਰਹੇ ਸਨ ਕਿ ਜਿਹੜਾ ਰਾਮਨਗਰ ਸੀ ਨਾ ਬਾਬਾ ਜੀ, ਉਹ ਹੁਣ ਜ਼ਿਲ੍ਹਾ ਬਣ ਗਿਆ, ਡਿਸਟ੍ਰਿਕਟ ਬਣ ਗਿਆ ਤੇ ਉਹਦਾ ਨਾਮ ਗੰਗਾਨਗਰ ਹੋ ਗਿਆ ਤੇ ਜਿਸ ਦੌਰ ਦੀ ਤੁਸੀਂ ਗੱਲ ਕਰਦੇ ਜੇ ਉਸ ਦੌਰ 'ਚ ਰਾਮਨਗਰ ਸੀ। ਅੱਛਾ, ਤੇ ਤੁਹਾਡੇ ਉੱਥੇ ਨਾਨਕੇ ਰਹਿੰਦੇ ਸਨ? ਹਾਂ, ਨਾਨਕੇ। ਤੁਹਾਡੇ ਨਾਨੇ ਜੀ ਹੋਰਾਂ ਦਾ ਕੀ ਨਾਂ ਸੀ? ਅਗਰ ਕੋਈ ਸਾਡਾ ਮਿੱਤਰ ਉੱਥੋਂ ਦਾ ਸ਼ਾਇਦ ਹੁਣ ਵੀ ਵੇਖ ਰਿਹਾ ਹੋਵੇ ਜਾਂ ਉਹਨਾਂ ਦਾ ਕੋਈ ਹਮ ਉਮਰ ਵੇਖ ਰਿਹਾ ਹੋਵੇ, ਤੁਹਾਡੇ ਨਾਨੇ ਨੂੰ ਜਾਣਦਾ ਹੋਵੇਗਾ ਸ਼ਾਇਦ। ਕੀ ਨਾਂ ਸੀ? ਮਾਇਆ। ਤੁਹਾਡੇ ਨਾਨੇ ਦਾ ਨਾਮ ਮਾਇਆ ਸੀ। ਅੱਛਾ, ਤੇ ਤੁਸੀਂ ਤੁਹਾਡਾ ਇੱਥੋਂ ਪਦਮਪੁਰੇ ਦਾ ਹੀ ਦੀ ਪੈਦਾਇਸ਼ ਹੈ, ਯਾਨੀ ਕਿ ਇੱਥੇ ਦੀ ਤੁਹਾਡਾ ਵਸੇਬ ਸੀ ਜਾਂ ਤੁਸੀਂ ਜ਼ਿਆਦਾ ਉੱਥੇ ਰਹਿੰਦੇ ਸੋ ਜਾਂ ਇੱਥੇ ਰਹਿੰਦੇ ਸੋ? ਅਸੀਂ ਰਹਿੰਦੇ ਆਏ, ਅਸੀਂ ਸਾਡੇ ਮੇਰੇ ਜਿਹੜੇ ਨਾਨਕੇ ਉਹ ਤਾਂ ਰਹਿੰਦੇ ਆ ਉੱਥੇ, ਜਿਹੜੇ ਮੇਰੇ ਦਾਦਕੇ ਆ ਉਹ ਰਹਿੰਦੇ ਆ ਵਜ਼ੀਰ ਕੇ। ਅੱਛਾ ਅੱਛਾ। ਹਾਂ, ਠਾਰ। ਅੱਛਾ, ਤੇ ਜਦੋਂ ਤੁਸੀਂ ਆਪਣੇ ਨਾਨਕਿਆਂ ਤੇ ਜਾਂਦੇ ਸੋ ਉੱਥੇ ਤੇ ਉੱਥੋਂ ਦਾ ਕੋਈ ਵੱਡਾ ਬਜ਼ੁਰਗ ਉਹ ਜਿਹੜਾ ਉਹ ਪਿੰਡ ਸੀ ਜਾਂ ਉਹ ਕਿਸੇ ਦਾ ਨਾਂ ਜਾਂ ਉੱਥੋਂ ਦਾ ਕਿਸੇ ਬੰਦੇ ਦਾ ਦੋਸਤ ਬੇਲੀ ਦਾ ਨਾਂ ਆਉਂਦਾ ਹੋਵੇ ਜਾਂ ਕਿਸੇ ਬਜ਼ੁਰਗ ਦਾ ਤੁਹਾਨੂੰ ਨਾਂ ਆਉਂਦਾ ਹੋਵੇ ਤਾਂ ਉਹ ਵੀ ਜ਼ਰਾ ਦੱਸਦੇ ਜਾਓ। ਨਿਜ਼ਾਮ ਸਾਦੇਕਾ। ਨਿਜ਼ਾਮ ਸਾਦੇਕਾ ਮੁਸਲਮਾਨ ਸੀ? ਹਾਂ। ਅੱਛਾ ਅੱਛਾ। ਤੇ ਹੋਰ ਕੋਈ ਨਾਂ? ਹੋਰ ਹੁਣ ਮੈਂ ਅਸੀਂ ਤਾਂ ਨਿੱਕਿਆ ਸਿੱਖੇ। ਤੁਸੀਂ ਪਹਿਲੇ ਮੈਨੂੰ ਦੱਸ ਵੀ ਰਹੇ ਸੋ ਨਾ। ਉੱਥੋਂ ਦਾ ਲੰਬੜ ਕੌਣ ਸੀ, ਨੰਬਰਦਾਰ ਕੌਣ ਸੀ ਉਸ ਪਿੰਡ ਦਾ? ਨਿਜ਼ਾਮ ਸਾਦੇਕਾ। ਨਿਜ਼ਾਮ ਸਾਦੇਕਾ ਉਸ ਪਿੰਡ ਦਾ ਨੰਬਰਦਾਰ ਸੀ। ਤੇ ਉੱਥੇ ਜ਼ਿਆਦਾ ਕਿਹੜੀਆਂ ਫਸਲਾਂ ਹੁੰਦੀਆਂ ਸਨ ਉਦੋਂ? ਉਧਰ ਬਾਜਰੀਆਂ, ਬਰਾਨੀਆਂ, ਬਾਜਰੀਆਂ ਤੇ ਗੁਆਰੇ ਤੇ ਖਖੜੀਆਂ ਤੇ ਮਤੀਰੇ ਹੁੰਦੇ ਆ। ਹੋਰ ਉੱਥੇ ਕੀ ਮਤੀਰੇ ਦੱਸਦੇ ਨੇ ਬੜੇ ਹੁੰਦੇ ਸਨ ਤੇ ਬੜੇ ਵੱਡੇ ਵੱਡੇ ਮਤੀਰੇ। ਅੱਛਾ, ਤੁਸੀਂ ਇਹ ਦੱਸੋ ਕਿ ਉੱਥੇ ਜ਼ਿਆਦਾ ਕੌਮਾਂ ਕਿਹੜੀ ਆਬਾਦ ਸਨ? ਕਿਹੜੀਆਂ ਕੌਮਾਂ ਜ਼ਿਆਦਾ ਉੱਥੇ ਆਬਾਦ ਸਨ? ਸਿੱਖ ਜ਼ਿਆਦਾ ਸਨ, ਮੁਸਲਮਾਨ ਜ਼ਿਆਦਾ ਸਨ ਜਾਂ ਹਿੰਦੂ? ਮੁਸਲਮਾਨ ਤੇ ਜਿਹੜੇ ਨਾ ਹਿੰਦੂ ਇਹ ਤਾਂ ਅੱਗੇ ਪਿੱਛੇ ਉਹਨਾਂ ਦੇ ਘਰ ਆਨੀ ਤੇ ਪਿੰਡ ਵੱਡਾ ਜਾਂ ਜੇ ਆਪਦੇ ਮਰਗਤ ਹੋ ਜਾਂਦੀ ਹੈ ਤੇ ਇਧਰਾਂ ਨੂੰ ਨਹੀਂ ਪਤਾ ਲੱਗਦਾ ਆ। ਅੱਛਾ, ਬੜਾ ਵੱਡਾ ਪਿੰਡ ਸੀ। ਹਾਂ, ਤੇ ਜੇ ਇੱਥੇ ਸ਼ਾਦੀ ਹੁੰਦੀ ਪਈ ਤੇ ਉਹਨਾਂ ਨੂੰ ਕੋਈ ਨਹੀਂ ਪਤਾ ਹੁੰਦਾ ਹੀ ਹੈ ਜੇ ਭਾਈ ਸ਼ਾਦੀ ਹੁੰਦੀ ਪਈ ਹੈ ਕਿ ਨਹੀਂ। ਪਿੰਡ ਜ਼ਿਆਦਾ ਕੱਚਾ ਸੀ ਜਾਂ ਪੱਕਾ ਸੀ? ਉਹ ਕੱਚੇ ਘਰ ਸਨ। ਅੱਛਾ, ਮੈਂ ਇਹ ਪੁੱਛਿਆ ਹੈ ਵੀ ਉਸ ਪਿੰਡ ਦੇ ਜਿਹੜਾ ਤੁਸੀਂ ਦੱਸਿਆ ਭਲਾ ਕੀ ਪਿੰਡ ਦਾ ਨਾਂ ਦੱਸਿਆ?
ਹਲਵਾਣਾ ਬੁੱਗੀਆ ਹਲਵਾਣਾ ਬੁੱਗੀਆ, ਉੱਥੇ ਜ਼ਿਆਦਾ ਸਿੱਖ ਆਬਾਦ ਸਨ ਜਾਂ ਮੁਸਲਮਾਨ ਆਬਾਦ ਸਨ ਜਾਂ ਹਿੰਦੂ ਆਬਾਦ ਸਨ, ਮੈਂ ਇਹ ਪੁੱਛੇ। ਉਹ ਉੱਥੇ ਸਾਰੀਆਂ ਕੌਮਾਂ ਰਲੀਆਂ ਹੋਈਆਂ ਹੀ। ਹੁਣ ਆਪਾਂ ਨੂੰ 10 ਸਾਲਾਂ ਵਾਲਿਆਂ ਨੂੰ ਕਿਹਾ ਪਤਾ ਜੋ ਕਿਹੜੀਆਂ ਕੌਮਾਂ। ਤੁਸੀਂ ਉੱਥੇ ਪੜ੍ਹਦੇ ਵੀ ਨਹੀਂ ਰਹੇ? ਨਹੀਂ, ਕੋਈ ਨਹੀਂ। ਕੋਈ ਮੇਲਾ ਮੂਲਾ ਉੱਥੇ ਲੱਗਦਾ ਹੋਵੇ, ਤੁਹਾਨੂੰ ਯਾਦ ਹੋਵੇ? ਨਹੀਂ, ਕੋਈ ਮੇਰਾ ਯਾਦ ਕੋਈ। ਬਾਬਾ ਜੀ ਮੈਨੂੰ ਇਹ ਦੱਸੋ ਵੀ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਈ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ? ਸੰਨ 47 ਚ। ਸੰਨ 47 ਚ ਤੁਹਾਨੂੰ ਕਿਵੇਂ ਪਤਾ ਲੱਗਿਆ? ਤੁਸੀਂ ਕੀ ਕਰ ਰਹੇ ਸੋ ਕਿ ਇੱਕੇ ਵਾਰੀ ਖਬਰ ਆਈ ਤੇ ਤੁਹਾਨੂੰ ਪਤਾ ਚੱਲਿਆ ਹੋਵੇ ਜਾਂ ਤੁਹਾਡੇ ਨਾਨਕਿਆਂ ਨੂੰ ਪਤਾ ਚੱਲਿਆ ਹੋਵੇ ਕਿ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋ ਗਈ ਏ? ਇਹ ਤੁਹਾਨੂੰ ਖਬਰ ਕਿਵੇਂ ਪਹੁੰਚੀ ਸੀ? ਇਹ ਜੀ ਸਾਨੂੰ ਖਬਰ ਪਹੁੰਚੀ ਆਈ ਹਲਵਾਣੇ ਬੁੱਗੇ ਦੇ ਵਿੱਚ। ਅਸੀਂ ਆਏ ਗਾਈਆਂ ਵਾਲੇ ਬੰਦੇ। ਅੱਛਾ, ਗਾਈਆਂ ਵਾਲੇ ਬੰਦੇ ਆ। ਸਾਡੇ ਕੋਲ ਕਿਸੇ ਕੋਲ 6 ਮੀਆਂ ਹੈ, ਕਿਸੇ ਕੋਲ 60 ਹੈ, ਕਿਸੇ ਕੋਲ 200 ਹੈ। ਇਹ ਸਾਡੇ ਕੋਲ ਗਾਈਆਂ ਨੇ ਉੱਥੇ ਹਲਵਾਣੇ ਬੁੱਗੀ? ਨਹੀਂ, ਹਲਵਾਣੇ ਬੁੱਗੇ ਚ ਅਸੀਂ ਇੱਥੇ ਆ ਗਏ ਹਾਂ। ਹਲਵਾ ਆ ਕੀ ਹੈ ਬੰਗਲੇ ਫਾਜ਼ਲ ਕੇ। ਬੰਗਲਾ ਫਾਜ਼ਲ ਯਾਨੀ ਹਲਵਾਣੇ ਬੁੱਗੀ ਤੋਂ ਤੁਸੀਂ ਬੰਗਲਾ ਫਾਜ਼ਲ ਕੀ ਆ ਗਏ? ਮਾਲ ਚਰਾਵਣ। ਚਰਾਵਣ ਮਾਲ ਆ ਗਏ ਬੰਗਲਾ ਫਾਜ਼ਲ ਕੀ? ਹਾਂ, ਬੰਗਲਾ ਫਾਜ਼ਲ ਕਮਾਲ ਤੇ ਚਰਾਵਣ। ਤੁਹਾਨੂੰ ਖਬਰ ਕਿਵੇਂ ਮਿਲੀ ਫਿਰ? ਉਹ ਜੀ ਬੰਗਲੇ ਫਾਜ਼ਲ ਕੇ ਨੂੰ ਪੈ ਗਈ ਲੋਟੀ। ਅੱਛਾ। ਹਿੰਦੂ ਤੇ ਮੁਸਲਮਾਨ ਆਪਸ ਚ ਲੁੱਟਣ ਲੱਗ ਗਏ। ਜਿਹੜੇ ਉਧਲੇ ਮੁਸਲਮਾਨ ਆਏ ਉਹ ਐਂ ਵੱਜਣ ਲੱਗ ਗਏ। ਅੱਛਾ। ਜਿਹੜੇ ਹਿੰਦੂ ਆ ਐਂ ਵੱਜਣ ਲੱਗ ਗਏ। ਉਹ ਸਾਰਾ ਦੇਹ ਲੁਟਿੰਦਾ ਰਿਹਾ ਤੇ ਨਿਮਾਸ਼ੇ ਬੰਦ ਹੋ ਗਿਆ। ਅੱਛਾ। ਨਿਮਾਸ਼ੇ ਜਿਸ ਵੇਲੇ ਬੰਦ ਹੋਇਆ ਉਸ ਵੇਲੇ ਅਸੀਂ ਤਾਂ ਹੱਥ ਸੇ ਐਡੇ ਐਡੇ। ਉਹ ਜਿਹੜੇ ਵੱਡੇ ਬੰਦੇ ਆ ਉਹ ਚੁੱਪ ਕਰਤੇ ਤੇ ਅਰਬਾਨ ਨਾਲ ਅਸੀਂ ਸਾਏ ਗਏ ਆ। ਉਹਨਾਂ ਆਦਾ ਉਹ ਡਾਚੀਆਂ ਉੱਤੇ ਸਮਾਨ ਸੱਟਾ। ਉਹ ਜਿਹੜਾ ਹਾ ਪਿੱਤਲ ਦੀਆਂ ਗਾਗਰਾਂ ਗੂਗਰਾਂ ਆਈਆਂ ਤੇ ਪਿੱਤਲ ਦੀਆਂ ਚੋਵਾਂ ਵਾਲੀਆਂ ਆਈਆਂ। ਹੋਰ ਸਾਡੇ ਕੋਲ ਇੱਥੇ ਕੀ ਉਹ ਬਣਾ ਗਾਈਆਂ ਵਾਲੇ ਜੋ ਹਾਓ? ਹਾਂ, ਸਾਡੇ ਘਰ ਤਾਂ ਉਹ ਖੜਿਆ ਇੱਦੇ। ਅੱਛਾ। ਬੁੱਗੇ ਘਰ ਆਏ ਤੇ ਅਸੀਂ ਮਾਲ ਚਰਾਵਣ ਕੋਲ ਬੰਗਲੇ ਫਾਜ਼ਲ ਕੇ। ਅੱਛਾ। ਉੱਥੋਂ ਜਿਸੇ ਮਾਲ ਉਹ ਰਾਤੀ ਅਸੀਂ ਤਾਂ ਗਏ ਸਾਏ। ਉਹ ਸਾਡੇ ਵਾਲੇ ਜਿਹੜੇ ਆਏ ਵੱਡੇ ਮਾਮੇ ਨਾਨੇ। ਤੁਹਾਡੇ ਮਾਮੇ ਨਾਨੇ? ਮਾਮੇ ਦਾ ਕੀ ਨਾਂ ਸੀ? ਮਾਮੇ ਦਾ ਨਾਂ ਹਾਂ ਬਾਕਰ। ਬਾਕਰ ਤੁਹਾਡਾ ਮਾਮਾ ਸੀ? ਹਾਂ। ਅੱਛਾ। ਉਹਨਾਂ ਆਦਾ ਉਹ ਸਮਾਨ ਉੱਤੇ ਸੱਟਾ ਡਾਚੀਆਂ ਦੇ 2 ਮੰਜੀਆਂ ਸੱਟੀਆਂ। ਉਹਨਾਂ ਗਾਈ ਹਲਾ ਲਈਆਂ ਸਾਨੂੰ ਉਠਾ ਤੇ। ਗਾਈ ਹਲਾ ਲਈਆਂ। ਉਸਲੇ ਟਾਈਮ ਕੀ ਸੀ ਜਿਸਲੇ ਗਾਈ ਹਲਾਈਆਂ ਤੇ ਮਾਲ ਡਾਚੀਆਂ ਦੇ ਉੱਤੇ ਬੰਨਿਆ? ਉਸ ਟਾਈਮ ਕੀ ਵੇਲਾ ਸੀ? ਉਹ ਰਾਤ ਆਈ ਜੀ। ਰਾਤ ਦਾ ਟਾਈਮ ਸੀ? ਹਾਂ, ਰਾਤ ਆਈ। ਅੱਛਾ। ਅਸੀਂ ਰਾਤ ਟੁਰੇ ਪਰ ਉਹ ਆਈ ਕਰਤੇ। ਅਸੀਂ ਤਾਂ ਅਸੀਂ ਅੱਖੀ ਮਰਦੇ ਆਏ ਤੇ ਮਗਰ ਭਾਈ ਗਾਈਆਂ ਦੇ ਟੁਰੇ। ਅੱਛਾ। ਜਿਸੇ ਉਹ ਨਾਰ ਲੱਗਿਆ ਨਾ ਪੋਲ ਬੰਗਲੇ ਫਾਜ਼ਲ ਕਿਆਣੀ। ਅੱਛਾ। ਜਿਸੇ ਨਾਰ ਲੱਗਿਆ ਨਾ ਉਸ ਪਿੱਛੇ ਉਹ ਨਾ ਆਖਾ ਬਈ ਉਹ ਕੋਈ 2-2.5 ਮੀਲ ਅਸੀਂ ਸਾਡੀ ਅਟਕਲੇ ਤਬਾਈ ਕਿ 3 ਮੀਲ ਹੋ ਜਾਵੇ ਪਰ ਨਹੀਂ 2-2.5 ਅਸੀਂ। ਉਸ ਉਹਨਾਂ ਕੀਤਾ। ਹੁਣ ਅੱਲਾ ਦੀ ਖੈਰ ਹੋ ਗਈ। ਹੁਣ ਖੈਰ ਮਿਆਰੇ ਹੁਣ ਪਾਕਿਸਤਾਨ ਚ ਲੰਘ ਆਏ हैं। ਹੁਣ ਪਾਕਿਸਤਾਨ ਚਲ ਗਏ ਲੱਗੇ ਨਹੀਂ ਆਤੇ ਹਾਲੀ ਲੰਘੇ ਨਹੀਂ ਸੋ? ਹਾਂ। ਉਸ ਆਖਾ ਹੁਣ ਖੈਰ ਮਿਆਰ ਹੋ ਗਈ ਤੇ ਅੱਲਾ ਕੀਤੇ ਅਸੀਂ ਅੱਪੜ ਗੁੱਸਾ। ਅਸੀਂ ਜੀ ਉੱਥੋਂ ਤੁਰਨ ਲੱਗੇ। ਉਹ ਵੱਡਾ ਜਿਸ ਦੇ ਹੋਇਆ ਉਸ ਉਹਨਾਂ ਉੱਥੇ ਮੰਡੀ ਚ ਰੱਖੀ ਤੇ ਅਸੀਂ ਆਦਾ ਟੁੱਕਾ ਟੇਰੀ ਤੇ ਉਹ ਪਕਾਏ ਖਾਦੇ ਪੀਤੇ। ਉਸ ਤੋਂ ਪਿੱਛੇ ਜਿੱਥੇ ਉਹ ਹਿੰਦੂਆਂ ਦੀ ਵਾਹੀ ਆਈ ਉੱਥੇ ਉਹ ਹਰ ਕੋਈ ਵਿੱਚ ਮਾਲ ਛੱਡੀ ਖਲੋਂਦਾ। ਐਡੇ ਐਡੇ ਗੋਂਬ ਨਹੀਂ ਡਾਢੇ ਨਹੀਂ ਗਿਆ ਨਹੀਂ। ਗੋਂਬ ਨਰਮੇ ਦੇ? ਨਰਮੇ ਦੇ। ਅੱਛਾ, ਨਰਮਾ ਸੀ। ਹਾਂ, ਨਰਮਿਆਂ ਦੇ ਗੋਂਬ ਡਾਢੇ ਨਹੀਂ ਗਿਆ ਨਹੀਂ ਤੇ ਬੰਦੇ ਕੋਈ ਭੇਡਾਂ ਛੱਡੀ ਖੜਾਈ, ਕੋਈ ਗਾਈ ਮਈ ਛੱਡੀ ਖੜਾਈ। ਅਸੀਂ ਬਾਈ ਉੱਥੇ ਦੱਬ ਦਿੰਦੇ ਆ ਸਾਡੇ ਵਾਲੇ ਵੀ। ਤੇ ਅਸੀਂ ਤਾਂ ਉਹ ਮਗਰ ਬੱਚਾ ਨੂੰ ਤੋੜਦੇ ਆਇਆ ਤੇ ਨਾਲ ਤੁਰੇ ਆਇਆ। ਉਹ ਨਾਮੀ ਦਾਮੀ ਰਾਤ ਅਸੀਂ ਜੀ ਇੱਥੇ ਆਣ ਆਪਣੇ ਆਏ ਮਹਿਮੂਦਪੁਰ। ਅੱਛਾ, ਤੁਸੀਂ ਉੱਥੋਂ ਜਦੋਂ ਟੁਰੇ ਤੁਹਾਡੇ ਨਾਲ ਉੱਥੋਂ ਦਾ ਕੋਈ ਮਕਾਮੀ ਬੰਦਾ ਵੀ ਸੀ ਜਿਹੜਾ ਤੁਹਾਡੀ ਮਦਦ ਕਰਦਾ ਆਇਆ, ਤੁਹਾਨੂੰ ਲੈ ਕੇ ਟੁਰਿਆ ਆਇਆ? ਨਹੀਂ, ਕੋਈ ਨਹੀਂ। ਤੇ ਫਿਰ ਰਾਤ ਚ ਤੁਹਾਡੇ ਤੇ ਕੋਈ ਹਮਲਾ ਨਹੀਂ ਹੋਇਆ? ਨਹੀਂ, ਕੋਈ ਨਹੀਂ।
ਅੱਛਾ, ਕਤਲੋ ਗਾਰਤ ਸ਼ਾਇਦ ਤੁਸੀਂ ਕੋਈ ਵੇਖੀ ਹੋਵੇ ਜਿਹੜੀ ਲੋਟੀ ਮੱਚੀ ਸੀ, ਉਹ ਕੋਈ ਅਗਰ ਵਾਕਿਆ ਤੁਹਾਡੇ ਜ਼ਿਹਨ 'ਚ ਹੋਵੇ ਉਦੋਂ, ਤਾਂ ਉਹ ਜ਼ਰਾ ਦੱਸ ਦਿਓ ਸਾਡੇ ਵੇਖਣ ਵਾਲਿਆਂ ਨੂੰ। ਉਹ ਲੋਟੀ ਤੇ ਜਿਹੜੀ ਆਈ ਉਹਨਾਂ ਦੇ ਘਰ ਬਾਹਰ, ਉਹ ਹਰ ਕੋਈ ਲੁੱਟੀ ਗਿਆ, ਸਾਰਾ ਦੇਸ਼ ਚਾਈ ਗਿਆ, ਕੋਈ ਦਾਣੇ ਚਾਈ ਗਿਆ, ਕੋਈ ਲੋਹਾ ਚਾਈ ਗਿਆ, ਕੋਈ ਕਾਈ ਸ਼ੈ ਚਾਈ ਗਿਆ। ਨਹੀਂ, ਇਹ ਹਿੰਦੂ ਚੱਕਦੇ ਸਨ ਜਾਂ ਸਿੱਖ ਚੱਕਦੇ ਸਨ? ਕੌਣ ਚੱਕਦਾ ਸੀ? ਹਿੰਦੂ ਸਿੱਖ ਸਾਰੇ ਇੱਕੋ ਜਿਹੇ ਹਨ। ਨਹੀਂ, ਇਹ ਮਤਲਬ ਜਿੰਦਾ ਕੋਈ ਸਮਾਨ ਜਿੰਦੇ ਇੱਥੇ ਆਇਆ ਬਸ ਲੈ ਗਿਆ। ਸਹੀ। ਤੇ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਸੀ ਉਦੋਂ? ਨਾਨਕੇ ਦੱਸਦੇ ਹੋਣਗੇ ਵੀ ਆਪਣਾ ਆ ਕੁਝ ਰਹਿ ਗਿਆ। ਸਾਡਾ ਕੋਈ ਨੁਕਸਾਨ। ਤੇ ਜੀ ਸਾਰੇ ਆ ਗਏ ਸੋ? ਅਸੀਂ ਸਾਰੇ, ਸਾਡਾ ਨੁਕਸਾਨ ਜਿਹੜਾ ਨਾ ਉਹ ਸਾਡਾ ਇੱਥੇ ਰਹਿ ਗਿਆ। ਹਾਂ, ਇੱਥੇ ਰਹਿ ਗਿਆ ਲਵਾਣੇ ਬੁੱਗੀ। ਹਲਵਾਣੇ ਬੁੱਗੀ ਕੀ ਰਹਿ ਗਿਆ ਤੁਹਾਡਾ? ਉਹ ਜਿਹੜੇ ਐਡੇ ਐਡੇ ਕੋਠੜੇ ਆਏ, ਹਾਂ, ਉਹ ਵੀ ਤਾਂ ਰਹਿ ਗਏ। ਢਹਿ ਗਏ? ਨਹੀਂ, ਖੜੇ ਰਹੇ ਕੋਠੜੇ, ਕੱਚੇ ਕੋਠੜੇ ਸਨ। ਤੇ ਛੱਤਾਂ ਕਿਹਦੀਆਂ ਪਈਆਂ ਹੋਈਆਂ ਸਨ? ਛੱਤਾਂ ਪਈਆਂ ਹੋਈਆਂ ਜਾਂ ਜਿਹੜੀਆਂ ਆ ਕਰੀ ਦੀਆਂ ਹਨ ਨਾ, ਲੱਕੜੀ ਕਰੀ ਦੀਆਂ ਲੱਕੜੀਆਂ ਜਾਂ ਆਈ, ਤੇ ਜਿਹੜੇ ਉਹ ਦੁਆ ਕੀ ਹੈ, ਹਾਂ, ਜੰਡ, ਉਹ ਜੰਡਾ ਦੇ ਐਡੇ ਐਡੇ ਗੋਲੇ ਜਿਹੇ ਛਤੀਰ, ਇਹ ਸਾਡੇ ਆ ਨਹੀਂ ਘਰ ਦੇ। ਅੱਛਾ, ਉੱਤੇ ਚਾਹੇ ਪੱਤਲ ਤੇ ਕਾਨੇ ਪਾਏ ਹੋਏ ਸਨ? ਉੱਤੇ ਜੀ ਕਾਨੇ ਕੋਨੇ ਪਾਏ ਹੋਏ ਕੋਨੀਆਂ, ਉਹ ਹੈ ਖੇਪ। ਅੱਛਾ। ਉਹ ਖੇਪ ਜੇ ਹੈ ਤੇ ਉੱਤੇ ਪਤਲੇ ਪਤਲੇ ਜੇ ਕਾਨੇ ਸਾਟ ਤੇ ਉੱਤੇ ਖੇਪ ਸੱਟੇ ਹੋਇਆ, ਤੇ ਉੱਤੇ ਸਿਕੜੀ ਸਾਟ ਤੇ ਤੂੰ ਮਿੱਟੀ ਫੇਰ ਦਿੱਤੀ, ਉਹ ਚੋਂਦੇ ਹੀ ਨਹੀਂ। ਮਤਲਬ ਜਿਵੇਂ ਵੀ ਬਾਰਿਸ਼ ਆਂਦੀ ਰਹੇ ਚਾਹੁੰਦੇ ਨਹੀਂ ਸਨ। ਸਹੀ ਹੋ ਗਿਆ। ਤੇ ਉਹ ਜਦੋਂ ਉੱਥੇ ਤੁਹਾਡਾ ਦਿਲ ਤਾਂ ਬੜਾ ਲੱਗਦਾ ਹੋਣਾ ਉਸ ਦੌਰ 'ਚ, ਉਦੋਂ ਖੇਡਾਂ ਕੀ ਸਨ ਉੱਥੇ? ਕੀ ਖੇਡਦੇ ਸੋ ਜੀ? ਅਸੀਂ ਵਾਂਝੀ ਖੇਡਦੇ ਆ ਉੱਥੇ। ਉਹ ਸਿੱਖਾਂ ਦੇ ਬਾਲ ਵੀ ਹੁੰਦੇ ਹੋਣਗੇ ਵਿੱਚ? ਹਾਂ, ਸਿੱਖਾਂ ਦੇ ਸਾਰੇ ਖੇਡਦੇ ਪਏ। ਹਿੰਦੂਆਂ ਦੇ ਬਾਲ ਵੀ? ਸਿੱਖ ਤਾਂ ਵਾਵਾ ਤਗੜੇ ਹੁੰਦੇ ਨੇ, ਉਹ ਤੁਹਾਡੇ ਨਾਲ ਬੜੇ ਖਹਿੰਦੇ ਹੋਣੇ ਨੇ, ਕਿਉਂਕਿ ਉਹਨਾਂ ਦੀਆਂ ਖੁਰਾਕਾਂ ਤੇ ਘਿਓ ਮੱਖਣ ਦੱਸਦੇ ਨੇ। ਨਹੀਂ, ਉਹ ਜਿਹੜੇ ਘਿਓ ਮੱਖਣ ਤੇ ਸਾਡਾ ਦੇ ਕੋਲ ਖਾਂਦੇ ਆ, ਤੇ ਉਹ ਵੀ ਖਾਂਦੇ ਆ ਆਦਾ, ਤੇ ਅਸੀਂ ਖਾਂਦਾ ਆਦਿਆ। ਤੇ ਉਹ ਜਿਸ ਖੇਡਦੇ ਅਸੀਂ ਨਾ, ਉਸ ਰਲ ਤੇ ਅਸੀਂ ਖੇਡਦੇ ਆ, ਤੇ ਮੁੜ ਲੜਾਈ ਬੁਲਾਰਾ ਵੀ ਹੁੰਦਾ, ਉਹ ਮੁੜ ਆਪੋ ਆਪਦੀ ਜਗ੍ਹਾ ਰੁਸਤ ਘਰਾਂ ਜਾਂਦੇ ਰਹਿੰਦੇ ਆ। ਅੱਛਾ, ਜਦੋਂ ਤੁਸੀਂ ਉੱਥੇ ਰਹਿੰਦੇ ਸੀ ਕੋਈ ਵੱਡੀ ਲੜਾਈ ਤਾਂ ਤੁਹਾਡੀ ਸਿੱਖਾਂ ਨਾਲ ਨਹੀਂ ਹੋਈ ਜਾਂ ਹਿੰਦੂਆਂ ਨਾਲ? ਨਹੀਂ, ਕੋਈ। ਕਿਸੇ ਸਿੱਖ ਵੱਡੇ ਦਾ ਨਾਂ ਆਉਂਦਾ? ਨਹੀਂ, ਸਿੱਖਾਂ ਦੇ ਕਿਸੇ ਨਿੱਕੇ ਦਾ? ਨਾ। ਉਹ ਬੇਲੀ ਸੱਜਣ ਜਿਨ੍ਹਾਂ ਨਾਲ ਵਾਂਝੂ ਖੇਡਦੇ ਸੋ? ਉਹ ਯਾਰ ਹੁਣ ਉਹ ਯਾਨੀ ਭੁੱਲ ਗਏ, ਜ਼ਿਹਨ ਚੋਂ ਨਿਕਲ ਗਏ। ਉਹ ਹੁਣ ਕੌਨਸ਼ੀਅਸ ਮੈਮਰੀ ਦੇ ਅੰਦਰੋਂ ਚੀਜ਼ਾਂ ਥੋੜੀਆਂ ਜਿਹੀਆਂ ਡਿਲੀਟ ਹੋ ਗਈਆਂ ਨੇ। ਨਿਕਲ ਗਈਆਂ। ਤੇ ਇਹ ਮੁੜ ਇੱਥੇ ਅਸੀਂ ਆ ਗਏ ਆ। ਇੱਥੇ ਉਹ ਵਜ਼ੀਰ ਕੇ ਹਿੰਦ ਬੱਲੂ ਕੇ ਯਾਨੀ ਇੱਥੇ ਆ ਕੇ ਤੁਸੀਂ ਰਹਿ ਪਏ। ਤੇ ਤੁਹਾਡੇ ਨਾਨਕੇ ਵੀ ਇੱਧਰ ਆ ਗਏ। ਤੁਹਾਡੇ ਸਾਰੇ ਜੀ ਉਹ ਸਹੀ ਸਲਾਮਤ ਆ ਗਏ ਸਨ? ਜੀ ਸਾਡੇ ਸਾਰੇ ਸਹੀ ਸਲਾਮਤ ਆ ਗਏ। ਖੁਦਾ ਇੱਕ ਵੀ ਜਿਹੜੀ ਹਿੰਦੂ ਆਏ ਨਾ, ਇਹ ਅਸੀਂ ਕਰਕੇ ਮਾਰਦੇ ਆ ਮਰਛਾ, ਤੇ ਅਸੀਂ ਕਰਕੇ ਚਾਂ ਲੈਂਦੇ ਆ ਬੰਦੇ ਨੂੰ ਗੋਡਾ ਖੋੜਤੇ, ਤੇ ਅਸੀਂ ਕਰਕੇ ਚਾਂ ਲੈਂਦੇ ਆ। ਉਹਨਾਂ ਦੀਆਂ ਆ ਜਿਹੜੀਆਂ ਲਾਂਘਾਂ ਜੀਆਂ ਇਹ ਵੀ ਅਸੀਂ ਬੱਧੀਆਂ ਹੋਈਆਂ ਹੁੰਦੀਆਂ ਹਿੰਦੂਆਂ ਦੀਆਂ ਭਾਵੇਂ ਤਾਂ ਉਹ ਬਾਗੜੀਆਂ ਨਹੀਂ, ਭਾਵੇਂ ਸਿੱਖ ਹੈ, ਤੁਹਾਨੂੰ ਕਨਫਰਮ ਨਹੀਂ ਦਾ? ਨਹੀਂ ਸਾਨੂੰ। ਅੱਛਾ, ਐਵੇਂ ਬੰਦਾ ਚਾਹ ਦਿੰਦੇ ਸਨ? ਤੇ ਅਸੀਂ ਕਰਕੇ ਮਾਰਦੇ ਆ, ਤੇ ਬੰਦਾ ਅਸੀਂ ਚਾਹ ਦਿੰਦੇ ਆ। ਜੇ ਭੱਲਾ ਮਾਰਦੇ ਆ ਤੇ ਤਾਂ ਵੀ ਉਹ ਅਸੀਂ ਕਰ ਦਿੰਦੇ ਆ, ਤੇ ਮੋੜਾ ਦਾ ਵਿੱਚੋਂ ਅਸੀਂ ਛਿੱਕ ਦਿੰਦੇ ਆ। ਤਾਂ ਡਾਡੀਆਂ ਵੇਖੀਆਂ, ਪਾਣੀ ਜਿਹੜਾ ਹੈ ਨਾਰੀ ਦਾ, ਇਹ ਬੰਦਾ ਪਿਆਉਂਦਾ ਉੱਤੇ ਚੱਤ ਬੋਟ ਨਾਰੀ ਦੇ ਉੱਤੇ ਪਾਣੀ ਦਾ, ਇਹ ਰੱਤ ਦਾ। ਅੱਛਾ, ਤੇ ਜੇ ਅਸੀਂ ਅਸੀਂ ਕਰਕੇ ਵੇਂਦੇ ਆ ਖੂਹ ਵਿੱਚ, ਤਾਂ ਵਿੱਚ ਉਹ ਸੱਟ ਪਿਆ, ਬੰਦੇ ਵਿੱਚ ਪਏ ਹੁੰਦੇ ਆ, ਮਰੇ ਹੋਏ ਲਾਸ਼ਾਂ ਸੱਟੀਆਂ ਹੁੰਦੀਆਂ। ਹਾਂ, ਤੇ ਜੇ ਅੱਲਾ ਗੁੱਲਾ ਜੀ ਪੈ ਗਿਆ। ਹਾਂ, ਮੋੜ ਜਿਹੜੇ ਇਹ ਹਨ, ਮਿਸਾਲ ਦੀ ਤੌਰ ਜਿਹੜੀਆਂ ਆਏ ਮੁਸਲਮਾਨਣੀਆਂ ਹਨ, ਇਹ ਭੱਜ ਤੇ ਬਾਹਰ ਸਾਡਾ ਵੇਖੇ ਨੂੰ ਬਾਹਰ ਚ ਰੋਂਦੇ, ਬਾਲ ਰੋਂਦੇ ਵੇਖੇ ਜੇ। ਹਾਂ, ਜਿਹੜੀਆਂ ਆਏ ਹੈ ਇਹ ਸੀਨਾ ਛਾਤੀ, ਇਹ ਛਾਤੀ ਬੁੱਢੀਆਂ ਮੁਸਲਮਾਨਾਂ ਦੀਆਂ ਵੱਡੀਆਂ ਹੋਈਆਂ ਡਾਢੀਆਂ ਵੇਖੀਆਂ ਸੁਣਾਈ। ਤੇ ਉਸ ਤੋਂ ਪਿੱਛੇ ਅਸੀਂ ਤਾਂ ਇੱਥੇ ਆ ਗਏ। ਮੁੜ ਉਹ ਵਜ਼ੀਰ ਕਾਂ ਚ ਬੱਚਿਆ, ਅਸੀਂ
ਇਹ ਉੱਥੇ ਮੱਛਰ ਮਾਤੋਂ ਮਹਾ ਅੱਗੇ ਕਿੱਥੇ? ਔਰ ਮੱਛਰਪੁਰੇ। ਅੱਛਾ, ਇਹ ਪਾਕਿਸਤਾਨ ਦੀ ਦੱਸ ਰਹੇ ਜੀ। ਹਾਂ, ਅੱਛਾ ਅੱਛਾ। ਉਹ ਇੱਥੇ ਮਾਤੋਂ ਮੱਛਰ ਆ। ਅਸੀਂ ਉੱਥੇ ਬਾਹਰ ਜਾ ਕੇ ਬਾਹਰ ਰਿਆਸੇ ਵੇਖ ਤੇ ਬਾਹਰ ਸਹੀ, ਯਾਨੀ ਇੱਥੇ ਤੁਸੀਂ ਮਾਲ ਚਰਾਣਾ ਸ਼ੁਰੂ ਕਰ ਦਿੱਤਾ। ਇੱਥੇ ਮਾਲ ਚਰਾਣਾ ਸ਼ੁਰੂ ਕਰ ਦਿੱਤਾ। ਇਹ ਹੈ ਪਦਮ ਚੰਦ ਸੇਠ, ਆ ਚੱਕ ਗਈ ਉਹਦਾ। ਉਹ ਇੰਡੀਆ ਵੱਲ ਚਲਾ ਗਿਆ। ਉਹ ਇੰਡੀਆ ਦੇ ਚਲਾ ਕਦਮ ਚੰਦ ਯਾਨੀ ਕਿ ਇੰਡੀਆ ਵੱਲ ਚਲਾ ਗਿਆ। ਹਾਂ, ਠੀਕ। ਇਹ ਮੋੜ ਅਸੀਂ ਉੱਥੋਂ ਇੱਥੋਂ ਦਾ ਇੱਕ ਮਾਛੀ ਆ ਮੋਸਲਾ ਮਹਮੂਦਪੁਰ ਦਾ ਤੇ ਖੋਜੀ ਵੀ ਆ। ਯਾਨੀ ਉਹਨੇ ਤੁਹਾਨੂੰ ਜਗ੍ਹਾ ਦਿੱਤੀ। ਉਸ ਨੇ ਆਖਿਆ ਜੋ ਭਾਈ ਉੱਥੇ ਜਗ੍ਹਾ ਵੜ ਲਓ। ਉੱਥੇ ਮੱਛਰ ਬਾਤੋਂ ਮਹਾ ਤੇ ਇੱਕ ਝੁੱਗੀ ਆਈ ਹੁੰਦੀ ਤੇ ਉਹ ਤਾਂ ਗਿਆ ਚਲਾ ਤੇ ਤੁਸੀਂ ਉੱਥੇ ਜਾ ਕੇ ਵਸੋ ਕਰ ਲਾ। ਅਸਾਂ ਜੀ ਉੱਥੇ ਅੱਛਾ ਚਲੋ ਬਾਬਾ ਜੀ ਠੀਕ ਹੋ ਗਿਆ। ਹਾਂ। ਤੁਸੀਂ ਸਾਨੂੰ ਦੱਸ ਪਾਈ ਬਾਬਾ ਜੀ ਨੇ ਆਪਣੀਆਂ 47 ਤੋਂ ਪਹਿਲੇ ਦੀਆਂ ਕੁਝ ਹੱਡ ਵਰੀਤੀਆਂ ਤੁਹਾਨੂੰ ਦੱਸੀਆਂ। ਠੀਕ ਹੈ ਮਿੱਤਰੋ, ਇਹ ਸੀ ਉਹ ਜ਼ਿੰਦਗੀ ਬਾਬੇ ਜੀ ਹੋਰਾਂ ਦੀ। ਤੇ ਬੜੇ ਸਾਦੇ ਲੋਕ ਨੇ ਤੇ ਬੜੇ ਪਿਆਰੇ ਲੋਕ ਸਨ ਤੇ ਬੜੀਆਂ ਪੁਰਾਣੀਆਂ ਰੂਹਾਂ ਸਨ ਜਿਹੜੀਆਂ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਨੇ ਆ। ਮੈਂ ਯਕੀਨ ਕਰੋ ਇਹਨਾਂ ਲੋਕਾਂ ਨੂੰ ਮਿਲ ਕੇ ਇਹ ਮਹਿਸੂਸ ਕਰਨਾ ਕਿ ਇਹ ਪੁਰਾਣੀਆਂ ਰੂਹਾਂ ਨੇ, ਪੁਰਾਣੇ ਬੰਦੇ ਨੇ ਤੇ ਇਹ ਬੰਦੇ ਹੌਲੀ ਹੌਲੀ ਮੁੱਕਦੇ ਜਾਂਦੇ ਨੇ। ਤੇ ਅੱਜ ਤੇ ਉਹਨਾਂ ਬੰਦਿਆਂ 'ਚ ਬੜਾ ਫਰਕ ਹੈ। ਮੈਂ ਸ਼ਾਇਦ ਗੱਲ ਕਰਾਂ ਤੇ ਬੜੀ ਅਜੀਬ ਸਮਝੀ ਜੱਸੀ, ਪਰ ਇਹ ਉਹ ਬੰਦੇ ਨੇ ਜਦੋਂ ਮਕਾਨ ਕੱਚੇ ਤੇ ਲੋਕ ਸੱਚੇ ਸਣੇ। ਸੱਚੇ ਬੰਦੇ ਨੇ ਤੇ ਪਿਆਰੀਆਂ ਰੂਹਾਂ ਨੇ। ਇਹੋ ਜਿਹੀਆਂ ਹੋਰ ਰੂਹਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ।